अस्सलाम वालेकुम, सत श्री अकाल और नमस्कार दोस्तों। पंजाबी प्रचार स्टूडियो तो मैं हाँ अहमद रज़ा और मेरे नाल हैं कल्याण सिंह जी। कल्याण सिंह जी इत्थे जीसी कॉलेज दे विच पंजाबी दे प्रोफैसर हैं और प्रोफैसर होने दे नाल नाल पंजाब दी हिस्टरी ते इन्हां दी फुल कमांड है। जिहड़ा पंजाब दा इतिहास है उसनूं बहुत अच्छे तरीके नाल समझदे हैं। खासकर जिहड़ी पंजाब दे अंदर रजिस्टेंस पोरस तो लैके अज तक दी हुई है उस नूं बहुत अच्छे तरीके नाल इन्हां नूं दसना आंदा है। बहुत सारे लोग होंदे ने जिन्हां दे अंदर हिस्टरी तो होंदी है लेकिन वो दस नहीं पाते। इन्हां दी खूबसूरती ये है कि दसदे भी उतने खूबसूरत अंदाज दे नाल हैं। एक रजिस्टेंस अज पंजाब दे अंदर चल रही है और जदों असीं पंजाब दी गल करदे हां तो उहदे च चढ़दे या लਹਿੰਦੇ दी कोई तफरीक नहीं होंदी। अजकल दी चलदी वो किसानी लहर, किसान अंदोलन जिहड़ा दिल्ली दे विच जारी है, इस बारे अज असीं कल्याण सिंह दे नाल गल करांगे। कल्याण सिंह जी दा एक खास तल्लक भी दसदे जाइए कि गुरुद्वारा जन्म अस्थान दे नाल है और इन्हां दे माता पिता एक लंबा अरसा तो लैके हुण अगे ये उन्हां दे सेवाकार हैं तो इसलिए जिहड़ा सिੱਖੀ तो रिलेटिड चीज़ां हैं वो तो इन्होंने बहुत अच्छे तरीके नाल पता ही है, लेकिन ओवरऑल पंजाब नूं किस तरीके नाल वेखदे हैं जी। सत श्री अकाल कल्याण जी। कल्याण सिंह जी, अजकल दिल्ली जिहड़ा घिरिया पिया चार चफेरों किसानां दे नाल ते की करनगे किसान अगर उहदे विच असीं देखीए। सब तो पहला सवाल तो मेरा ये है कि लहर जिहड़ी पंजाब दे विच उठी है और बाद दे विच पूरे हिंदुस्तान दे विच फैल गई है। इंज दी एक लहर 1907 ਦੇ ਵਿੱਚ लैलपुर तो भी उठी सी पगड़ी संभाल जट्टा ਦੀ ਜਿਹਨੂੰ ਲੀਡ ਕਰ ਰਹੇ ਸਨ ਭਗਤ ਸਿੰਘ ਦੇ ਚਾਚਾ ਜੀ ਤੇ ਉਹ ਫਿਰ ਉਹਦੇ ਵਿੱਚ ਲਾਲਾ ਲਾਜਪਤ ਰਾਏ ਜੇ ਲੋਕ ਵੀ ਉਹਦੇ ਵਿੱਚ ਸ਼ਾਮਲ ਹੋਏ, ਵੱਡੇ ਕਈ ਨਾਮ ਸ਼ਾਮਲ, ਪੂਰੇ ਹਿੰਦੁਸਤਾਨ ਦੀ ਇੱਕ ਲਹਿਰ ਬਣ ਗਈ। ਇਸ ਲਹਿਰ ਨੂੰ ਕਿਵੇਂ ਦੇਖਦੇ ਹੋ, ਕਿਵੇਂ ਉਭਰੀ ਹੈ, ਫਿਊਚਰ ਕੀ ਦੇਖਦੇ ਹੋ? ਬਿਲਕੁਲ ਜੀ, ਬਹੁਤ ਧੰਨਵਾਦ। ਇੱਕ ਇੰਪੋਰਟੈਂਟ ਟੌਪਿਕ ਹੈ ਅਜੋਕੇ ਵੇਲੇ ਦਾ। ਜਿੱਥੇ ਤੱਕ ਕਿਸਾਨ ਅੰਦੋਲਨ ਦਾ ਤਾਲੁਕ ਹੈ, ਇਹ ਹਮੇਸ਼ਾ ਤੋਂ ਇਸ ਧਰਤੀ ਦੇ ਉੱਤੇ ਕਿਸੇ ਨਾ ਕਿਸੇ ਰੂਪ ਵਿੱਚ ਚੱਲਦਾ ਰਿਹਾ। ਜੇ ਤੁਸੀਂ ਇਤਿਹਾਸ ਦੇ ਵਿੱਚ ਨਿਗਾਹ ਆਪਾਂ ਮਾਰੀਏ, ਜਿਵੇਂ ਤੁਸੀਂ ਇੱਕ ਲਹਿਲਪੁਰ ਦੇ ਇਤਿਹਾਸ ਦੀ ਗੱਲ ਕੀਤੀ, ਇਸ ਤੋਂ ਪਹਿਲਾਂ ਵੀ ਵੱਖ-ਵੱਖ ਥਾਵਾਂ ਦੇ ਉੱਤੇ ਐਸੇ ਅੰਦੋਲਨ ਹੋ ਚੁੱਕੇ ਨੇ। ਅਗਰ ਬਾਬੇ ਨਾਨਕ ਦੀ ਬਾਣੀ ਵਿੱਚ ਤੁਹਾਨੂੰ 4 ਸ਼ਬਦ ਜਿਹੜੀ ਬਾਬਰ ਬਾਣੀ ਦੇ ਨਾਂ ਤੋਂ ਨਜ਼ਰ ਆਏ ਨੇ, ਉਹਨਾਂ ਨੇ ਇਸ ਉੱਤੇ ਖਾਸ ਫੋਕਸ ਕੀਤਾ ਹੈ ਕਿ ਜੈਸੀ ਮੈਂ ਆਵੇ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਵੇ ਲਾ ਲਓ, पाप की जंज लै काबलों ताया जोरी मंगे दान वे ला लो। सो ਉਹ ਇੱਕ ਐਸਾ ਜਿਹੜਾ ਵਸੇਬ ਸੀ ਜਿਹੜਾ ਕਿ ਦੇਖੋ ਸ਼ੁਰੂ ਤੋਂ ਅਗਰ ਹਿੰਦੂ ਧਰਮ ਇੱਥੇ ਆਇਆ ਤੇ ਉਸ ਤੋਂ ਬਾਅਦ ਵੇਖੋ ਵੱਖ-ਵੱਖ ਧਰਮ ਜਿਹੜੇ ਬੁੱਧ ਮਤ ਹੈ ਉਹਨਾਂ ਨੇ ਇਨਕਲਾਬ ਲੈ ਆਂਦਾ। ਬੁੱਧ ਮਤ ਜਿਹੜੇ ਸੀ ਆਮ ਲੋਕਾਈ ਦਾ ਧਰਮ ਸੀ ਔਰ ਉਹਨਾਂ ਨੇ ਇੱਕ ਜਿਸ ਵੇਲੇ ਹਿੰਦੂ ਧਰਮ ਵੀ ਆਇਆ ਸੀ ਉਹ ਆਮ ਲੋਕਾਈ ਦਾ ਸੀ, ਲੇਕਿਨ ਆਸਤਾ ਉਹਦੇ ਵਿੱਚ ਖਾਸ ਮਖਸੂਸ ਲੋਕਾਂ ਤੱਕ, ਐਲੀਟ ਤੱਕ ਹੋ ਗਏ ਸੀ। ਉਹਨਾਂ ਨੇ ਆਪਣੇ ਆਪ ਨੂੰ ਐਲੀਟ ਬਣਾ ਦਿੱਤਾ ਸੀ ਬ੍ਰਾਹਮਣ ਨੇ। ਫਿਰ ਬੁੱਧ ਮਤ ਆਏ, ਉਹਦੇ ਵਿੱਚ ਬੁੱਧ ਭਿਕਸ਼ੂਆਂ ਨੇ ਆਪਣੇ ਆਪ ਨੂੰ ਐਲੀਟ ਕਲਾਸ ਬਣਾ ਦਿੱਤਾ। ਫਿਰ ਉਸ ਦੇ ਨਾਲ ਨਾਲ ਬੁੱਧ ਮਤ, ਜਿਸ ਵੇਲੇ ਬੁੱਧ ਭਿਕਸ਼ੂਆਂ ਨੇ ਆਪਣੇ ਆਪ ਨੂੰ ਐਲੀਟ ਕਲਾਸ ਬਣਾਇਆ ਤੇ ਜੈਨ ਮਤ ਨੇ ਉਹਦੇ ਵਿੱਚੋਂ ਜਨਮ ਲਿਆ। ਜੈਨ ਮਤ ਨੇ ਇਸ ਤਰ੍ਹਾਂ ਕੀਤਾ। ਫਿਰ ਜੈਨ ਮਤ 'ਤੇ ਜਿਸ ਵੇਲੇ ਦੁਬਾਰਾ ਖੌਲ ਚੜ੍ਹ ਗਿਆ ਹਿੰਦੂ ਧਰਮ ਦਾ, ਉਸ ਵੇਲੇ ਭਗਤੀ ਲਹਿਰ ਚੱਲ ਪਈ। ਕੋਈ 1500 ਸਾਲਾਂ ਤੋਂ ਭਗਤੀ ਲਹਿਰ ਚੱਲ ਰਹੀ ਹੈ ਔਰ ਕਿਸੇ ਨਾ ਕਿਸੇ ਰੂਪ ਦੇ ਵਿੱਚ ਜਿਹੜਾ ਹੈ ਉਹ ਅੰਦੋਲਨ ਹੋ ਰਹੇ ਨੇ। ਬਾਬੇ ਨਾਨਕ ਨੇ ਵੀ ਅਗਰ ਤੁਸੀਂ ਵੇਖਿਆ ਜਾਵੇ, ਗੁਰੂ ਗੋਰਖਨਾਥ, ਚੜਪਤਨਾਥ, ਮਛਿੰਦਰਨਾਥ, ਇਹਨਾਂ ਨੇ 9ਵੀਂ 10ਵੀਂ ਸਦੀ ਦੇ ਵਿੱਚ ਅੰਦੋਲਨ ਕੀਤਾ ਹੈ। ਫਿਰ ਉਸ ਤੋਂ ਬਾਅਦ ਇੱਕ ਭਗਤ ਬਾਬਾ ਫਰੀਦ ਜੀ ਤੋਂ ਲੈ ਕੇ ਔਰ ਅਖੀਰਲੇ ਭਗਤ ਜਿਹੜੇ ਸਾਡੇ ਕੋਲ ਆਉਂਦੇ ਨੇ ਉਹ ਮੀਆਂ ਮੁਹੰਮਦ ਬਖਸ਼ ਸਾਹਿਬ ਤੱਕ ਆਉਂਦੇ ਨੇ। ਸੋ ਮੌਲਾ ਬਖਸ਼ ਕੁਸ਼ਤਾ ਤੱਕ ਆਉਂਦੇ ਨੇ। ਸੋ ਉਹਨਾਂ ਨੇ ਇੱਕ ਅੰਦੋਲਨ ਕੀਤਾ ਹੈ, ਉਹਨਾਂ ਨੇ ਇਸ ਚੀਜ਼ ਦਾ ਲਿਖਿਆ ਹੋਇਆ ਹੈ। ਉਹ ਆਮ ਲੋਕਾਈ ਦੇ ਵਿੱਚੋਂ ਉੱਠ ਕੇ ਤੇ ਉਹਨਾਂ ਨੇ ਇਹੋ ਜਿਹਾ ਕੰਮ ਕੀਤੇ ਹੈ। ਸੋ ਇਹ ਧਰਤੀ ਜਿਹੜੀ ਹੈ ਪੰਜਾਬ ਦੀ ਧਰਤੀ ਹੈ, ਹਮੇਸ਼ਾ ਅੰਦੋਲਨ ਵਿੱਚ ਰਹੀ ਹੈ ਔਰ ਇਹਨਾਂ ਨੇ ਅੰਦੋਲਨ ਜਿਹੜਾ ਹੈ ਉਹ ਨਾ ਸਿਰਫ ਜਾਗੀਰਦਾਰ ਦੇ ਖਿਲਾਫ ਕੀਤਾ ਹੈ ਬਲਕਿ ਹੁਣ ਜਾਗੀਰਦਾਰ ਨੇ ਜਿਹੜਾ ਨਵਾਂ ਰੂਪ ਲਿਆ ਹੈ ਮਲਟੀਨੈਸ਼ਨਲ ਕੰਪਨੀਆਂ ਦਾ, ਜਿਹੜਾ ਕਿ ਤਹਿਸ ਨਹਿਸ ਕਰਨਾ ਚਾਹੁੰਦੀ ਹੈ। ਪਿਛਲੇ 50 ਸਾਲਾਂ ਤੋਂ ਕਿਸਾਨ ਜਿਹੜੇ ਨੇ, ਚਾਹੇ ਉਹ ਪੰਜਾਬ ਦੇ ਹੋਣ, ਚਾਹੇ ਉਹ ਸਾਊਥ ਜਾਂ ਵੈਸਟ ਦੇ ਹੋਣ, ਉਹਨਾਂ ਨੂੰ ਮਜਬੂਰੀ ਇਹ ਆ ਰਹੀ ਹੈ ਕਿ ਉਹਨਾਂ ਨੂੰ ਮਲਟੀਨੈਸ਼ਨਲ ਕੰਪਨੀਆਂ ਦੇ ਅੰਡਰ ਕੀਤਾ ਜਾ ਰਿਹਾ। ਸੋ ਹੁਣ ਵੀ ਜਿਹੜਾ ਹੋਇਆ ਹੈ
ਹਿੰਦੁਸਤਾਨ 'ਚ ਇਸ ਵੇਲੇ ਮਲਟੀਨੈਸ਼ਨਲ ਕੰਪਨੀਆਂ ਦੇ ਹਕੂਮਤ ਹੈ। ਉਸ ਨੂੰ ਮਲਟੀਨੈਸ਼ਨਲ ਕੰਪਨੀਆਂ ਹਮੇਸ਼ਾ ਮਜ਼ਹਬ ਦਾ ਸਹਾਰਾ ਲੈਂਦੀਆਂ ਨੇ ਔਰ ਇਹ ਵੱਡੀ ਕੂਵਤਾਂ ਨੇ ਵੀ ਹਮੇਸ਼ਾ ਮਜ਼ਹਬਾਂ ਦਾ ਸਹਾਰਾ ਲਿਆ ਹੈ। ਜਿਵੇਂ ਅਗਰ ਤੁਸੀਂ ਵੇਖ ਲਓ ਕਿ ਜਿਸ ਵੇਲੇ ਅੰਗਰੇਜ਼ ਆਏ ਨੇ, ਅੰਗਰੇਜ਼ਾਂ ਨੇ ਵੀ ਇਸ ਸਹਾਰੇ ਦੇ ਨਾਲ ਹੀ ਉਹ 100 ਸਾਲ ਇਸ ਧਰਤੀ ਦੇ ਉੱਤੇ, 150 ਸਾਲ ਇਸ ਧਰਤੀ ਦੇ ਉੱਤੇ ਰਹੇ ਨੇ ਕਿ ਉਹਨਾਂ ਨੇ ਧਰਮ ਦਾ ਸਹਾਰਾ ਲਿਆ। ਔਰ ਲੇਕਿਨ ਮੈਂ ਇਹ ਚੀਜ਼ ਨਹੀਂ ਕਹਿਣਾ ਚਾਹੁੰਦਾ ਕਿ ਧਰਮ ਜਿਹੜਾ ਹੈ ਉਹ ਸਹਾਰਾ ਦਿੰਦਾ ਹੈ, ਲੇਕਿਨ ਧਰਮ ਦਾ ਜਿਹੜਾ ਸਹਾਰਾ ਲੈ ਕੇ ਫਿਰ ਉਹ ਪੱਕੇ ਹੋ ਜਾਂਦੇ ਇਸ ਗੱਲ 'ਤੇ। ਮਲਟੀਨੈਸ਼ਨਲ ਕੰਪਨੀਆਂ ਜਿਹੜੀਆਂ ਨੇ ਉਹਨਾਂ ਨੇ ਹੁਣ ਅਜੋਕਾ ਨਵਾਂ ਵਿਖਾਇਆ, ਜਿਵੇਂ ਕਿ ਅੰਬਾਨੀ ਨੇ ਕੀਤਾ ਹੈ। ਅੰਬਾਨੀ ਦੇ ਕਿਸਾਨ ਅੰਦੋਲਨ ਵਿੱਚ ਉਹਨਾਂ ਦਾ ਬਾਈਕਾਟ। ਸੌਰੀ ਤੁਹਾਨੂੰ ਇੱਥੇ ਥੋੜ੍ਹਾ ਰੋਕਾਂਗਾ। ਜਿਹੜਾ ਅੰਬਾਨੀ ਤੇ ਅਡਾਨੀ ਕਰ ਰਹੇ ਨੇ ਔਰ ਮੋਦੀ ਨੂੰ ਇਸਤੇਮਾਲ ਕੀਤਾ ਜਾ ਰਿਹਾ ਹੈ, ਸਪੈਸੀਫਿਕ ਇਹ ਕੀ ਨੁਕਸਾਨ ਕੀ ਕਿਸਾਨੀ ਦਾ ਕਰਨ ਜਾ ਰਹੇ ਨੇ? ਕੋਈ ਸਾਡੇ ਦੇਖਣ ਵਾਲਿਆਂ ਨੂੰ, ਜਿਹੜੇ ਨਵੇਂ ਦੇਖਣ ਵਾਲਿਆਂ ਨੂੰ, ਉਹਨਾਂ ਨੂੰ ਥੋੜ੍ਹਾ ਜਿਹਾ ਅਗਰ ਇਹ ਪਤਾ ਚੱਲ ਜਾਵੇ ਕਿ ਕਾਰਪੋਰੇਟ ਖੇਡ ਕੀ ਖੇਡ ਰਹੀ ਹੈ। ਦੇਖੋ, ਜਿਸ ਵੇਲੇ ਤੁਸੀਂ ਕਾਰਪੋਰੇਟ ਦੀ ਖੇਡ ਹੈ, ਜੋ ਤੁਸੀਂ ਅਗਰ ਪਾਕਿਸਤਾਨ ਦੇ ਹਵਾਲੇ ਦੇ ਨਾਲ ਗੱਲ ਕਰਿਓ ਤੇ ਇੱਥੇ ਸਾਡੀ ਬਾਕੀ ਫਸਲਾਂ ਜਿਹੜੀਆਂ ਨੇ ਸਰਕਾਰ ਚੁੱਕਦੀਆਂ ਨੇ, ਸਵਾਏ ਗੰਨੇ ਤੋਂ। ਕਮਾਦ ਜਿਹੜਾ ਹੈ ਉਹ ਕਾਰਪੋਰੇਟ ਸੈਕਟਰ ਚੁੱਕਦਾ ਹੈ ਔਰ ਕਾਰਪੋਰੇਟ ਸੈਕਟਰ ਚੁੱਕ ਕੇ ਉਸ ਨੂੰ ਇੱਕ ਇਸ ਸਾਲ ਦੀ ਕਮਾਈ ਜਿਹੜੀ ਹੈ ਅਗਲੇ ਸਾਲ ਜਿਹੜੀ ਹੈ ਉਹ ਦਿੰਦੀ ਹੈ। ਯਾਨੀ ਇਸ ਸਾਲ ਉਹ 200 ਤੋਂ ਵੀ ਘੱਟ, ਬਿਲਕੁਲ ਬੜੀ ਸੋਹਣੀ ਮਿਸਾਲ ਤੁਸੀਂ ਦਿੱਤੀ, 200 ਜਾਂ 200 ਤੋਂ ਘੱਟ ਜਿਹੜਾ ਹੈ ਉਹ ਇਸ ਵੇਲੇ ਰੇਟ ਹੈ। ਸਰਕਾਰ ਵੱਲੋਂ 200 ਦਾ ਰੇਟ ਰੱਖਿਆ ਗਿਆ ਹੈ, ਸਿੰਧ ਗਵਰਨਮੈਂਟ ਨੇ 340 ਦਾ ਰੱਖਿਆ ਹੋਇਆ ਹੈ, ਲੇਕਿਨ 200 ਤੋਂ ਘੱਟ ਹੀ ਰਹਿੰਦਾ ਹੈ ਹਮੇਸ਼ਾ। ਔਰ ਹਵਾਲੇ ਨਾਲ ਕਿਸਾਨ ਦਾ ਇਸਤੇਸਾਲ ਜਿਹੜਾ ਹੈ ਉਹ ਬਿਲਕੁਲ ਇਸ ਸਾਲ ਚੁੱਕਣਗੇ ਤੇ ਅਗਲੇ ਸਾਲ ਪੈਸੇ ਮਿਲਣਗੇ, ਯਾਨੀ ਸਾਲ ਬਾਅਦ ਉਹਨਾਂ ਦਾ ਪੈਸਾ ਕਾਰਪੋਰੇਟ ਸੈਕਟਰ ਜਿਹੜਾ ਹੈ ਉਹ ਇਸਤੇਮਾਲ ਕਰ ਰਿਹਾ ਹੈ ਔਰ ਪੈਸਾ ਵੀ ਸਾਡਾ ਇਸਤੇਮਾਲ ਕਰ ਰਿਹਾ ਹੈ ਔਰ ਸਾਨੂੰ ਬਲੈਕਮੇਲ ਵੀ ਸਾਨੂੰ ਕਰ ਰਿਹਾ ਕਿ ਇਸ ਤਰ੍ਹਾਂ ਹੈ। ਅੰਬਾਨੀ ਤੇ ਅਡਵਾਨੀ ਇਹ ਜਿਹੜੇ ਸੀ ਦੋਵੇਂ, ਇਹਨਾਂ ਨੇ ਇਹੋ ਹੀ ਸੋਚਿਆ ਸੀ ਕਿ ਸ਼ਾਇਦ ਜਿਹੜਾ ਹੈ ਸਾਡਾ ਕਿਸਾਨ ਜਿਹੜਾ ਹੈ ਉਹਦਾ ਤਾਲੁਕ ਐਜੂਕੇਸ਼ਨ ਤੋਂ ਨਹੀਂ ਹੈ, ਉਹ ਵਾਂਝ ਹੈ ਐਜੂਕੇਸ਼ਨ ਤੋਂ, ਲੇਕਿਨ ਸ਼ਊਰੀ ਸਤ੍ਹਾ ਜਿਹੜੀ ਹੈ ਉਹਨਾਂ ਦੀ ਇੱਕ ਐਜੂਕੇਸ਼ਨ ਪਰਸਨ ਤੋਂ ਵੀ ਜ਼ਿਆਦਾ ਹੈ। ਔਰ ਉਹਨਾਂ ਨੇ ਜਿਸ ਵੇਲੇ ਇਹ ਕਾਨੂੰਨ ਵੇਖੇ ਤੇ ਉਹਨਾਂ ਨੇ ਇਸ ਦੇ ਖਿਲਾਫ ਇੱਕ ਅੰਦੋਲਨ ਕੀਤਾ, ਜਿਹੜਾ ਪਹਿਲਾ ਤੇ ਇਸ ਨੂੰ ਹਿੰਦੁਸਤਾਨੀ ਅੰਦੋਲਨ ਕਹਿ ਰਿਹਾ, ਲੇਕਿਨ ਮੈਂ ਹੁਣ ਹਿੰਦੁਸਤਾਨੀ ਨਹੀਂ ਕਹਿਣਾ। ਹੁਣ ਇਹ ਸਾਊਥ ਏਸ਼ੀਆ ਇਸ ਦੀ ਲਪੇਟ ਵਿੱਚ ਆ ਰਿਹਾ ਹੈ ਔਰ ਆਸਤਾ ਆਸਤਾ ਪਾਕਿਸਤਾਨੀ ਕਿਸਾਨ ਦੇ ਵਿੱਚ ਵੀ ਇਹ ਜਾਗਰਤ ਪੈਦਾ ਹੋ ਰਹੀ ਹੈ। ਔਰ ਹੋਰ ਅਗਰ ਤੁਸੀਂ ਵੇਖਿਓ ਤਾਂ ਖਾਸ ਤੌਰ ਤੇ ਬੰਗਲਾਦੇਸ਼ ਦਾ ਜਿਹੜਾ ਕਾਰਪੋਰੇਟ ਸੈਕਟਰ ਹੈ ਉਹ ਬੈਕ ਤੇ ਚਲਾ ਗਿਆ, ਉਹਨੇ ਸਾਰਾ ਕੁਝ ਲਪੇਟ ਲਿਆ ਹੋਇਆ ਹੈ ਔਰ ਬੈਕ ਤੇ ਚਲਾ ਗਿਆ। ਇਸ ਟਾਈਮ ਜਿਹੜੀ ਹੈ ਅਗਰ ਤੁਸੀਂ ਵੇਖੋ ਕਿ ਉੱਥੇ ਉਹਨਾਂ ਦੀ ਬਾਹਰ ਦੀ ਜਿਹੜੀ ਕੰਪਨੀਆਂ ਨਾਲ ਲਿੰਕ ਸੀ ਉਹ ਕਮਜ਼ੋਰ ਹੋ ਗਏ ਨੇ, ਹਿੰਦੁਸਤਾਨੀ ਬਾਹਰ ਦੀ ਲਿੰਕਸ ਨਾਲ, ਬਾਹਰ ਦੇ ਕੰਪਨੀਆਂ ਨਾਲ ਲਿੰਕਸ ਕਮਜ਼ੋਰ ਹੋ ਗਏ ਨੇ, ਸ੍ਰੀਲੰਕਨ ਉਹਨਾਂ ਦੇ ਵੀ ਕਮਜ਼ੋਰ ਹੋ ਗਏ ਨੇ। ਇਸ ਟਾਈਮ ਸਿਰਫ ਅਗਰ ਮੈਦਾਨ ਦੇ ਵਿੱਚ ਹੈ ਤੇ ਪਾਕਿਸਤਾਨੀ ਮੈਦਾਨ ਦੇ ਵਿੱਚ ਹੈ, ਬਾਕੀ ਜਿਹੜੇ ਹੈ ਉਹ ਬਹੁਤ ਕਮਜ਼ੋਰ ਹੋ ਚੁੱਕੇ ਹਨ। ਬੜੀ ਸੋਹਣੀ ਗੱਲ ਤੇ ਬੜੇ ਸੋਹਣੇ ਢੰਗ ਨਾਲ ਤੁਸੀਂ ਇਸ ਦਾ ਪਰਸਪੈਕਟਿਵ ਜਿਹੜਾ ਦੱਸਿਆ। ਇੱਕ ਹੋਰ ਮੇਰਾ ਸਵਾਲ ਹੈ ਕਿ ਸਪੈਸੀਫਿਕ ਪੂਰੀ ਦੁਨੀਆ ਦੇ ਵਿੱਚ ਕਿਸਾਨੀ ਲਹਿਰ, ਇਸ ਦੀ ਸਾਨੂੰ ਮੂਵਮੈਂਟ ਕਹਿ ਲਓ ਜਾਂ ਇਸ ਦਾ ਅਸਰ ਉਸ ਨਜ਼ਰ ਆਏਗਾ। ਹੁਣ ਅਸੀਂ ਆਉਂਦੇ ਹਾਂ ਸਪੈਸੀਫਿਕ ਪੰਜਾਬ ਵੱਲ, ਕਿਉਂਕਿ ਸਾਡਾ ਫੋਕਸ ਪੰਜਾਬ ਹੈ ਜੀ, ਕਿ ਪੰਜਾਬ ਕਿਵੇਂ ਬਦਲੇਗਾ। ਕਿਆ ਤੁਸੀਂ ਇਸ ਲਹਿਰ ਨੂੰ ਪੰਜਾਬ ਦਾ ਆਉਣ ਵਾਲਾ ਬਿਆਨੀਆ ਜਾਂ ਪੰਜਾਬ ਦੇ ਮੁਸਤਕਬਲ ਵਾਸਤੇ, ਉਹ ਜਿਹੜੀ ਅਗਰੇਰੀਅਨ ਪੰਜਾਬ ਦੀ ਸੋਸਾਇਟੀ ਸੀ, ਇੱਥੇ ਕਿ ਕਿਸਾਨ ਨੂੰ ਮਜ਼ਬੂਤ ਹੁੰਦਾ ਤੁਸੀਂ ਵੇਖ ਰਹੇ ਹੋ ਉੱਧਰ ਦੇ ਪੰਜਾਬ ਤੇ ਇੱਧਰ ਦੇ ਪੰਜਾਬ ਦੇ ਵਿੱਚ? ਦੋਵਾਂ ਦੇ ਵਿੱਚ ਥੋੜ੍ਹਾ ਜਿਹਾ ਫਰਕ ਹੈ। ਹਜੇ ਸਾਡੇ ਪੰਜਾਬ ਦੇ ਵਿੱਚ, ਪਾਕਿਸਤਾਨੀ ਪੰਜਾਬ ਦੇ ਵਿੱਚ ਹਜੇ ਅਸੀਂ ਜਿਹੜੇ 138 ਗੱਦੀ ਨਸ਼ੀਨਾਂ ਤੋਂ ਹਜੇ ਅਸੀਂ ਉਹਨਾਂ ਦੀ ਜ਼ੇਰੇ ਸਾਇਆ ਚੱਲ ਰਹੇ ਹਾਂ। ਬਿਲਕੁਲ ਸੋਹਣੀ ਗੱਲ ਹੈ। ਤੇ ਉਧਰ ਪਾਸੇ ਜਿਹੜਾ ਬਾਬਾਵਾਦ ਹੈ ਉਹ ਕਮਜ਼ੋਰ ਹੋ ਚੁੱਕਿਆ ਹੈ, ਬਾਬਾਵਾਦ ਉੱਥੇ ਕਮਜ਼ੋਰ ਹੋ ਚੁੱਕਿਆ ਹੈ ਔਰ ਇਸ ਕਰਕੇ ਉਹ ਪਹਿਲੇ ਵੀ ਸਾਡੇ ਤੋਂ ਤਕਰੀਬਨ 20-30 ਸਾਲ ਅੱਗੇ ਸੀ, ਹੁਣ 50 ਸਾਲ ਅੱਗੇ ਹੋ ਜਾਏਗਾ ਇਸ ਅੰਦੋਲਨ ਤੋਂ ਬਾਅਦ। ਔਰ ਉਹਨਾਂ ਦੀ ਜਿਹੜੀ ਕਿਸਾਨੀ ਹੈ ਉਹ ਵੀ ਸਾਡੇ ਤੋਂ, ਉਹਨਾਂ ਕਿਸਾਨ ਦੇ ਤਰੱਕੀ ਦੇ ਵਿੱਚ ਉਹਨਾਂ ਦਾ ਬਹੁਤ, ਉਹਨਾਂ ਨੇ ਮਿਹਨਤ ਬਹੁਤ ਕੀਤੀ। ਉਹਨਾਂ ਨੇ ਆਪਣਾ ਟਰੈਕਟਰ ਲੈ ਆਂਦਾ, ਆਪਣੀ ਧਰਤੀ ਦੇ ਬੀਜ ਲੈ ਆਂਦੇ ਆ, ਉਹਨਾਂ ਨੇ ਖਾਦ ਦਾ ਬਹੁਤ ਅੱਛਾ ਇਸਤੇਮਾਲ ਕੀਤਾ ਹੈ। ਲੇਕਿਨ ਸਾਡੇ ਵਾਲੇ ਪਾਸੇ ਜਿਹੜਾ ਹੈ ਉਹ ਇੰਨਾ ਹਜੇ ਵਧੀਆ ਸਿਸਟਮ ਨਹੀਂ ਹੋ ਰਿਹਾ। ਖਾਸ ਤੌਰ ਤੇ ਅਸੀਂ ਪਾਣੀ ਤੋਂ ਵੀ ਬਹੁਤ ਮਜਬੂਰ ਹੋ ਰਹੇ ਹਾਂ ਔਰ ਆਉਣ ਵਾਲਾ 2025 ਦੇ ਵਿੱਚ ਜਿਹੜਾ ਹੈ ਉਹ ਪਾਣੀ ਦੇ ਲਿਹਾਜ਼ ਨਾਲ
ਕੈਦ ਦਾ ਸਾਲ ਹੋਏਗਾ, ਜਿਸ ਦੀ ਵਜ੍ਹਾ ਤੋਂ ਸ਼ਾਇਦ ਦੁਨੀਆ ਇਹ ਸਮਝ ਰਹੀ ਹੈ ਕਿ ਦੋਵਾਂ ਦੇਸ਼ਾਂ ਦੇ ਵਿੱਚ ਇੱਕ ਵਾਰੀ ਫੇਰ ਜੰਗ ਹੋਏਗੀ। ਮੇਰਾ ਨਹੀਂ ਖਿਆਲ ਕਿ ਜੰਗ ਹੋਏਗੀ, ਕਿਉਂਕਿ ਦੋਵਾਂ ਐਟਮੀ ਤਾਕਤਾਂ ਨੇ, ਔਰ ਇਸ ਦੇ ਨਾਲ ਨਾਲ ਜਿਹੜਾ ਹੈ ਉੱਥੇ ਵੀ ਉਸ ਪੰਜਾਬ ਦੇ ਵਿੱਚ ਵੀ ਪਾਣੀ ਦਾ ਜਿਹੜਾ ਮਸਲਾ ਹੈ ਉਹ ਚੁੱਕ ਰਿਹਾ ਹੈ। ਲੇਕਿਨ ਹਿੰਦੁਸਤਾਨੀ ਪੰਜਾਬ ਨੇ ਕਦੀ ਵੀ ਪਾਣੀ ਦੇ ਮਸਲੇ ਨੂੰ ਪਾਕਿਸਤਾਨ ਨਾਲ ਨਹੀਂ ਜੋੜਿਆ। ਇਹੋ ਹੀ ਚੀਜ਼ ਜਿਹੜੀ ਹੈ ਹਿੰਦੁਸਤਾਨੀ ਕਾਰਪੋਰੇਟ ਸੈਕਟਰ ਜਿਹੜੀ ਹੈ ਉਹ ਚਾਹੁੰਦੀ ਹੈ ਕਿ ਇਸ ਨੂੰ ਜਿਹੜਾ ਹੈ ਉਹ ਪਾਣੀ ਦੇ ਉਹਦੇ ਨਾਲ ਜੋੜਿਆ ਜਾਵੇ, ਪਾਣੀ ਜਿਹੜੀ ਹੈ ਉਹ ਪਾਕਿਸਤਾਨ ਨਾਲ ਜੋੜਿਆ ਜਾਵੇ। ਲੇਕਿਨ ਪਾਕਿਸਤਾਨ ਨਾਲ ਜੋੜ ਨਹੀਂ ਰਿਹਾ ਵਾ ਉਹ ਕਿਸੇ ਤਰੀਕੇ ਨਾਲ, ਇਸ ਕਰਕੇ ਉਹ ਮਜਬੂਰ ਹੋ ਚੁੱਕੇ ਨੇ। ਉਹਨਾਂ ਦਾ ਜਿਹੜਾ ਸੀ ਫਾਈਟ ਜਿਹੜੀ ਸੀ ਪਾਕਿਸਤਾਨ ਇੰਡੀਆ ਦੀ ਜਿਵੇਂ ਫਾਈਟ ਹੈ, ਇਸ ਤਰ੍ਹਾਂ ਹਰਿਆਣਾ ਤੇ ਪੰਜਾਬ ਦੀ ਫਾਈਟ ਸੀ, ਜਿਹੜੀ ਕਿ ਇਸ ਕਿਸਾਨ ਅੰਦੋਲਨ ਨੇ ਹੱਲ ਕਰ ਦਿੱਤਾ ਹੈ। ਡਿਫਰੈਂਸਸ ਉਹ ਮੁੱਕ ਗਏ ਨੇ ਤੇ ਆਉਣ ਵਾਲਾ ਦੌਰ ਉਹਨਾਂ ਕਿਸਾਨਾਂ ਵਾਸਤੇ ਬਹੁਤ ਅੱਛਾ ਹੋਏਗਾ। ਅਜੇ ਅਸੀਂ ਆਪਣੀ ਜਹਾਲਤ ਵਿੱਚੋਂ ਜਿਹੜਾ ਹੈ ਉਹ ਨਹੀਂ ਨਿਕਲ ਪਾ ਰਹੇ ਹਾਂ। ਸਾਡਾ ਕਿਸਾਨ ਬਾਸ਼ਊਰ ਨਹੀਂ ਹੈ, ਲੇਕਿਨ ਕਿਆ ਅਸੀਂ ਇਹ ਉਮੀਦ ਰੱਖ ਸਕਦੇ ਹਾਂ ਕਿ ਸੋਸ਼ਲ ਮੀਡੀਆ ਦੇ ਦੌਰ ਦੇ ਵਿੱਚ ਜੋ ਉੱਥੇ ਹੋ ਰਹੀ ਹੈ ਉਹਨੂੰ ਇੱਥੋਂ ਵਾਲਾ ਵੀ ਦੇਖ ਰਹੀ ਹੈ, ਉਹਨੂੰ ਕਾਰਪੋਰੇਟ ਦੀਆਂ ਸਾਰੀਆਂ ਖੇਡਾਂ ਸਮਝ ਆ ਰਹੀਆਂ। ਦੇਖੋ, ਤਰੱਕੀ ਦੋ ਤਰ੍ਹਾਂ ਦੀ ਹੁੰਦੀ ਹੈ, ਇੱਕ ਹੁੰਦੀ ਤੁਹਾਡੀ ਮੈਂਟਲ ਡਿਵੈਲਪਮੈਂਟ, ਇੱਕ ਹੁੰਦੀ ਤੁਹਾਡੇ ਜਿਹੜਾ ਸਟਰਕਚਰ ਹੁੰਦਾ ਉਸ ਦੀ ਤਰੱਕੀ ਹੁੰਦੀ ਹੈ। ਸਭ ਤੋਂ ਪਹਿਲਾ ਸਵਾਲ ਤਾਂ ਇਹ ਹੈ ਕਿ ਇੱਥੇ ਤਾਂ ਮੈਂਟਲ ਡਿਵੈਲਪਮੈਂਟ ਹੋਈ ਨਹੀਂ, ਔਰ ਹੁਣ ਜਿਹੜਾ ਪ੍ਰੋਸੈਸ ਸ਼ੁਰੂ ਹੋਇਆ ਹੈ ਇੰਡੀਆ ਦਾ, ਕਿਆ ਉਹਨੂੰ ਕੋਈ ਸਰਹੱਦ ਰੋਕ ਪਾਏਗੀ ਸੋਸ਼ਲ ਮੀਡੀਆ ਦੇ ਦੌਰ ਦੇ ਵਿੱਚ? ਮੈਂ ਤੁਹਾਨੂੰ ਇਹੋ ਹੀ ਸ਼ੁਰੂ ਤੋਂ ਕਿਹਾ ਕਿ ਸਾਊਥ ਏਸ਼ੀਆ ਦਾ ਜਿਹਦੇ ਉੱਤੇ ਉਸ ਅੰਦੋਲਨ ਦਾ ਅਸਰ ਬਹੁਤ ਜ਼ਿਆਦਾ ਹੋਏਗਾ। ਜਿਵੇਂ ਮੈਂ ਤੁਹਾਨੂੰ ਮਿਸਾਲ ਦਿੱਤੀ ਹੈ ਕਿ ਬੰਗਲਾਦੇਸ਼ ਦੀ, ਸ੍ਰੀਲੰਕਾ ਦੀ ਸਾਡੇ ਤੇ ਘੱਟ ਹੈ ਕਿਉਂਕਿ ਅਸੀਂ ਉਹਨਾਂ ਦਾ ਮੀਡੀਆ ਨਹੀਂ ਵਿਖਾ ਰਹੇ ਹਾਂ, ਲੇਕਿਨ ਸੋਸ਼ਲ ਮੀਡੀਆ ਜਿਹੜਾ ਹੈ ਉਹ ਸਾਰਾ ਕੁਝ ਵੇਖ ਰਹੇ ਨੇ। ਦੇਖੋ, ਪੰਜਾਬ ਦਾ ਕਿਸਾਨ ਹੋਏ, ਚਾਹੇ ਪੰਜਾਬ ਦਾ ਗੀਤਕਾਰ ਹੋਵੇ, ਪੰਜਾਬ ਦਾ ਉਸਤਾਦ ਟੀਚਰ ਹੋਵੇ, ਜਾਂ ਪੰਜਾਬ ਦਾ ਧਰਮ ਨਾਲ ਤਾਲੁਕ ਰੱਖਦਾ ਹੋਵੇ, ਇਹ ਚਾਰ ਸਟਰੋਂਗ ਜਿਹੜੇ ਨੇ ਉਹਨਾਂ ਦੇ ਪੁੱਲ ਬਣ ਚੁੱਕੇ ਨੇ। ਉਹਨਾਂ ਚਾਰਾਂ ਨੇ ਇਸ ਅੰਦੋਲਨ ਦੇ ਵਿੱਚ ਹਿੱਸਾ ਲੈ ਲਿਆ ਹੈ, ਜਿਸ ਦੀ ਵਜ੍ਹਾ ਤੋਂ ਉਹ ਉਸ ਪੰਜਾਬ ਦੀ ਜਿਹੜੀ ਕਾਮਯਾਬੀ ਆ ਹੋ ਰਹੀ ਹੈ। ਜਿੱਥੇ ਤੱਕ ਆਪਾਂ ਇਸ ਪੰਜਾਬ ਦੀ ਗੱਲ ਕਰਦੇ ਹਾਂ, ਉਹ ਹਜੇ ਤੱਕ ਕਿਉਂਕਿ ਸੋਸ਼ਲ ਮੀਡੀਆ ਤੱਕ ਸਾਡੀ ਤੁਹਾਡੀ ਰਸਾਈ ਹੈ। ਸਾਡੇ ਇੱਥੇ ਰਸਾਈ ਜਿਹੜੀ ਹੈ ਕਿਸਾਨ ਦੀ ਜਾਂ ਪਿੰਡ ਜਿਹੜਾ ਸਾਡਾ ਪੇਂਡੂ ਤਬਕਾ ਹੈ ਉਹਦੀ ਰਸਾਈ ਜਿਹੜੀ ਹੈ ਇਸ ਪ੍ਰਕਾਰ ਦੀ ਨਹੀਂ ਹੈ ਕਿ ਅਸੀਂ ਕਿਸਾਨ ਅੰਦੋਲਨ ਨੂੰ ਵੇਖ ਸਕੀਏ ਜਾਂ ਉਹਨਾਂ ਦੀ ਸਾਈਕੀ ਨੂੰ ਪੜ੍ਹ ਸਕੀਏ। ਹਜੇ ਤੱਕ ਇਹਨਾਂ ਨਹੀਂ ਹੈ, ਲੇਕਿਨ ਸ਼ਊਰ ਜਿਹੜਾ ਹੈ ਉਹ ਸਾਊਥ ਏਸ਼ੀਆ ਦੇ ਵਿੱਚ ਹਮੇਸ਼ਾ ਆਸਤਾ ਆਸਤਾ ਆਉਂਦਾ ਰਿਹਾ, ਔਰ ਇਹ ਸ਼ਊਰ ਲਪੇਟ ਚ ਲਏਗਾ ਇਸ ਕਿਸਾਨ ਨੂੰ। ਬਿਲਕੁਲ ਸਹੀ। ਅੱਛਾ, ਇੱਕ ਦੋ ਛੋਟੇ ਸਵਾਲ ਹਨ ਮੇਰੇ। ਸਭ ਤੋਂ ਪਹਿਲੇ ਤੇ ਜੋ ਉੱਥੋਂ ਦੀ ਸਰਕਾਰ ਨੇ ਹਮੇਸ਼ਾ ਹੁੰਦੀ ਹੈ ਕਿ ਕਿਸੇ ਵੀ ਖਿੱਤੇ ਦੀ ਸਟੈਬਲਿਸ਼ਮੈਂਟ ਦੇ ਨਾਲ ਉੱਥੋਂ ਦੇ ਪ੍ਰੋਮੀਨੈਂਟ ਲੋਕ ਉਹ ਵੀ ਜੁੜੇ ਹੁੰਦੇ ਨੇ ਔਰ ਉਹਨਾਂ ਨੂੰ ਇਸਤੇਮਾਲ ਕਰਦੇ ਹਨ ਜਦੋਂ ਉਹਨਾਂ ਨੂੰ ਲੋੜ ਪੈਂਦੀ ਹੈ। ਹੁਣ ਅਗਰ ਅਸੀਂ ਇੰਡੀਆ ਦੇ ਵੀ ਦੇਖਦੇ ਹਾਂ ਤਾਂ ਉਹਦੇ ਵਿੱਚ ਜਿਹੜੀ ਅਦਾਕਾਰਾ ਕੰਗਨਾ ਨੇ ਇੱਕ ਕਿਸਾਨਾਂ ਦੇ ਖਿਲਾਫ ਇਹਨਾਂ ਨੂੰ ਖਾਲਿਸਤਾਨੀ ਕਿਹਾ, ਇਹਨਾਂ ਨੂੰ ਦਹਿਸ਼ਤਗਰਦ ਕਿਹਾ, ਸਾਰਾ ਕੁਝ ਕਿਹਾ। ਕੀ ਕਹਿਣਾ ਚਾਹੁੰਦੇ ਹੋ ਕੰਗਨਾ ਰਣਾਵਤ ਨੂੰ ਇੱਥੇ ਪਾਕਿਸਤਾਨ ਦੇ ਵਿੱਚ ਬੈਠ ਕੇ ਕਿ ਪਾਕਿਸਤਾਨ ਉਹਨਾਂ ਨੇ ਕਿਹਾ ਕਿ ਪਾਕਿਸਤਾਨ ਸਪੋਰਟ ਕਰ ਰਹੀ ਹੈ, ਇਹ ਖਾਲਿਸਤਾਨੀ ਮੂਵਮੈਂਟ ਹੈ, ਦਹਿਸ਼ਤਗਰਦ ਹੈ। ਕੀ ਐਜ਼ ਏ ਸਿੱਖ ਹੋਣ ਦੇ ਨਾਤੇ ਕੀ ਮੈਸੇਜ ਦੇਣਾ ਚਾਹੁੰਦੇ ਹੋ? ਦੇਖੋ, ਇੱਕ ਸਾਨੂੰ ਇਸ ਦੇ ਉੱਤੇ ਮੈਨੂੰ ਤਰਸ ਆ ਰਿਹਾ ਉਹਨਾਂ ਦੀ ਇਸ ਬਿਆਨ ਦੇ ਉੱਤੇ ਕਿ ਵੈਸੇ ਉਹਨੂੰ ਪੰਜਾਬ ਵੱਲੋਂ ਚੰਗਾ ਕਰਾਰਾ ਜਵਾਬ ਦਿੱਤਾ ਜਾ ਰਿਹਾ, ਲੇਕਿਨ ਇਸ ਦੇ ਉੱਤੇ ਮੇਰਾ ਨਹੀਂ ਖਿਆਲ ਕਿ ਉਸ ਨੂੰ ਜਵਾਬ ਦੇਣ ਦੀ ਲੋੜ ਹੈ। ਕੰਗਨਾ ਦੀ ਜਿਹੜੀ ਬਿਆਨ ਹੈ ਉਹ ਜਿਹੜੀ ਉਹਨਾਂ ਦੀ ਫਿਲਮ ਸੈਕਟਰ ਹੈ ਉਹ ਸਾਰੀ ਕਾਰਪੋਰੇਟ ਸੈਕਟਰ ਦੇ ਉੱਤੇ ਹੈ, ਉਹਨਾਂ ਦੇ ਉੱਤੇ ਸਾਰੀ ਚੱਲ ਰਹੀ ਹੈ। ਇਹ ਕੰਗਨਾ ਜਿਹੜੀ ਸੀ ਉਹਦੀ ਕੁੜੀ ਦੇ ਜਿਹੜੀ ਸੀ ਅੰਬਾਨੀ ਦੇ ਕੁੜੀ ਦੇ ਉੱਤੇ ਉਹਨੇ ਡਾਂਸ ਕੀਤਾ ਸੀ। ਉਹ ਉਹਨਾਂ ਦੀ ਜਿਹੜਾ ਹੈ ਉਹਨਾਂ ਦਾ ਜਿੰਨਾ ਕੋਈ ਇਸਤੇਮਾਲ ਜਿਹੜਾ ਹੈ ਫਿਲਮੀ ਐਕਟਰਾਂ ਦਾ ਸਾਡੇ ਕਾਰਪੋਰੇਟ ਸੈਕਟਰ ਕਰਦੀ ਹੈ ਉਹ ਸਾਰਿਆਂ ਨੂੰ ਪਤਾ ਹੈ ਕਿ ਕਿਸ ਤਰ੍ਹਾਂ ਦਾ ਇਸਤੇਮਾਲ ਉਹਨਾਂ ਨੂੰ ਕਰਦੇ ਆ। ਸੋ ਉਸ ਨੂੰ ਮੇਰਾ ਖਿਆਲ ਹੈ ਕਿ ਐਜ਼ ਏ ਔਰਤ ਜਿਹੜਾ ਹੈ ਉਸ ਨੂੰ ਇਸ ਗੱਲ ਦੇ ਉੱਤੇ ਮਾਫ ਕਰ ਦੇਣਾ ਚਾਹੀਦਾ ਹੈ। ਔਰ ਜਿੱਥੇ ਤੱਕ ਉਸ ਨੂੰ ਬਦਨਾਮੀ ਦੇਣ ਵਾਸਤੇ ਦਹਿਸ਼ਤਗਰਦ ਕਦੀ ਪਾਕਿਸਤਾਨ ਵੱਲੋਂ ਲੰਗਰ ਲਾਇਆ ਗਿਆ ਹੈ, ਕਦੇ ਖਾਲਿਸਤਾਨੀ ਨਾਂ ਦਿੱਤਾ ਗਿਆ ਹੈ, ਕਦੀ ਉਹਨਾਂ ਨੇ ਸੂਬਾਈਅਤ ਦੇ ਉੱਤੇ ਉਹਨੂੰ ਤਕਸੀਮ ਕਰਨ ਕੀਤੀ, ਲਸਾਨੀਅਤ ਦੇ ਉੱਤੇ ਉਹਨੂੰ ਤਕਸੀਮ ਕੀਤੀ। ਹਰ ਸੈਕਟਰ ਵੱਲੋਂ ਪਹਿਲੀ ਵਾਰੀ ਕਾਰਪੋਰੇਟ ਸੈਕਟਰ ਨੂੰ ਔਰ ਮੋਦੀ ਸਰਕਾਰ ਨੂੰ ਮੂੰਹ ਦਿਖਾਣੀ ਪਈ, ਇਸ ਕਰਕੇ ਕਿ ਅੱਛਾ
ਤਰੀਕਾ ਵਰਤਿਆ ਉਹਨਾਂ ਨੇ ਸਬਜ਼ ਪੱਗਾਂ ਲੈ ਲਈਆਂ, ਜਿੱਥੇ ਉਹਨਾਂ ਨੂੰ ਲੱਗਾ ਕਿ ਨੀਲੀ ਅਕਾਲੀ ਜਿਹੜੀ ਧਾਰਮਿਕ ਮੂਵਮੈਂਟ ਸੀ, ਉਹਨਾਂ ਨੇ ਸਬਜ਼ ਪੱਗਾਂ ਲੈ ਲਈਆਂ ਕਿ ਨਹੀਂ ਇਹ ਸਿਰਫ ਕਿਸਾਨ ਅੰਦੋਲਨ ਹੈ। ਔਰ ਕਿਸਾਨ ਅੰਦੋਲਨ ਨੇ ਪਹਿਲੀ ਵਾਰੀ ਜਿਹੜਾ ਵਿਸ਼ਾਲ ਪੰਜਾਬ ਸੀ, ਜਿਹਨੂੰ ਅਖੰਡ ਪੰਜਾਬ ਦੀ ਗੱਲ ਜਿਹੜੀ ਸੀ ਉਹ ਹੋ ਗਿਆ, ਨਜ਼ਰ ਆਇਆ ਕਿ ਹਰਿਆਣਾ ਵੀ ਉਹਦੇ ਨਾਲ ਮਿਲ ਗਿਆ, ਪੰਜਾਬ ਵੀ। ਔਰ ਉਹ ਜ਼ਿਲ੍ਹੇ ਜਿਹੜੇ ਕਿ ਉੱਤਰ ਪ੍ਰਦੇਸ਼ ਦੇ ਸਨ ਜਾਂ ਰਾਜਸਥਾਨ ਦੇ ਵਿੱਚ ਸਨ, ਜਿਹੜੇ ਪੰਜਾਬ ਦੇ ਸਨ, ਉਹ ਵੀ ਉਹਨਾਂ ਨਾਲ ਆਏ ਔਰ ਉਹਨਾਂ ਨੇ ਪੰਜਾਬੀ ਮੁੱਦੇ ਦੀ ਗੱਲ ਕੀਤੀ, ਪੰਜਾਬੀ ਜ਼ੁਬਾਨ ਦੀ ਗੱਲ ਕੀਤੀ। ਪਹਿਲੀ ਵਾਰੀ ਏਕਤਾ ਨਜ਼ਰ ਆਈ ਹੈ। ਔਰ ਉਹਨਾਂ ਨੇ ਪਾਣੀਆਂ ਦੀ ਗੱਲ ਵੀ ਉੱਥੇ ਹੀ ਕਰ ਲਈ ਹੈ ਕਿ ਯਾਰ ਪਾਣੀਆਂ ਨੂੰ ਕਿਸ ਪ੍ਰਕਾਰ ਹੋਣਾ ਚਾਹੀਦਾ ਹੈ। ਸੋ ਇਸ ਵੇਲੇ ਕਿਸਾਨ ਦਾ ਅੰਦੋਲਨ ਜਿਹੜਾ ਹੈ, ਪੰਜਾਬ ਦੀ ਅਖੰਡਤਾ ਦਾ, ਪੰਜਾਬ ਨੂੰ ਇੱਕ ਹੋਣ ਦਾ ਜਿਹੜਾ ਹੈ ਉਹ ਮੌਕਾ ਮਿਲਿਆ ਹਿੰਦੁਸਤਾਨ ਵਾਲੀ ਸਾਈਡ ਦੇ ਉੱਤੇ। ਅੱਛਾ, ਇੱਕ ਜਿੱਥੇ ਸਾਨੂੰ ਐਸਾ ਕੁਝ ਨਜ਼ਰ ਆਇਆ, ਉੱਥੇ ਦੂਸਰੇ ਐਂਡ ਤੋਂ ਬੜਾ ਪੋਜ਼ਿਟਿਵ ਜਿਹੜਾ ਅਸੀਂ ਡਿਸਕਸ ਕਰ ਰਹੇ ਹਾਂ, ਕਿਉਂਕਿ ਵੱਡਾ ਚੇਂਜ ਜਿਹੜਾ ਸਾਨੂੰ ਉਹ ਨਜ਼ਰ ਆ ਰਹੀ ਹੈ। ਔਰ ਉਸ ਚੇਂਜ ਦਾ ਜਿਹੜਾ ਹਿੱਸਾ ਹੈ, ਉੱਥੋਂ ਦੇ ਅਦਾਕਾਰ, ਉੱਥੋਂ ਦੇ ਜਿਹੜੇ ਗੁਲੂਕਾਰ ਹਨ, ਜਿਨਵੇਂ ਕੰਵਰ ਗਰੇਵਾਲ ਹੈ, ਦਿਲਜੀਤ ਹੈ, ਹਰਫ ਚੀਮਾ ਹੈ, ਇਸ ਤਰੀਕੇ ਦੇ ਲੋਕ ਜਿਹੜੇ ਹਨ, ਹੋਰ ਦਰਜਨਾਂ, ਬੱਬੂ ਮਾਨ ਹਨ, ਇਸ ਤਰੀਕੇ ਦੇ ਲੋਕ ਦਰਜਨਾਂ ਗੀਤ ਦਿੱਤੇ ਨੇ। ਹੁਣ ਅੱਗੇ ਇਸ ਦੇਖਦੇ ਹਾਂ ਤੇ ਪੰਜਾਬ ਹੋਵੇ ਜਾਂ ਕੋਈ ਵੀ ਹੋਵੇ, ਜਿੱਥੇ ਲੋਕਾਂ ਦੀ ਹਿਸਟਰੀ ਅਸੀਂ ਵੇਖਾਂਗੇ ਤੇ ਉਹ ਜੋ ਗੀਤਾਂ ਰਾਹੀਂ ਅੱਗੇ ਆਈ ਹੈ। ਹੁਣ ਸਾਡੇ ਕੋਲ ਇੱਥੇ ਭਗਤ ਦੇ ਨਾਮ ਦੀਆਂ ਵਾਰਾਂ, ਰਾਏ ਅਹਿਮਦ ਖਰਲ ਦੇ ਨਾਮ ਦੀਆਂ ਵਾਰਾਂ, ਸਾਡੇ ਕੋਲ ਉਹ ਹਿਸਟਰੀ ਦਾ ਉਹੀ ਚੈਪਟਰ ਹੈ ਜਿਹਦੇ 'ਤੇ ਸਾਨੂੰ ਪਤਾ ਹੈ ਕਿ ਇਹ ਇੱਕ ਸੱਚ ਪੰਜਾਬੀਆਂ ਦਾ ਹੈ, ਹੁਰੀਅਤ ਪਸੰਦੀ ਦਾ। ਇਹਨਾਂ ਨੂੰ ਕਿਵੇਂ ਦੇਖਦੇ ਹੋ ਕਿ ਜਿਹੜਾ ਇਹਨਾਂ ਹਿਸਟਰੀ ਦੇ ਵਿੱਚ ਕੰਟਰੀਬਿਊਟ ਕੀਤਾ ਹੈ ਔਰ ਆਪਣੇ ਕਿਸਾਨਾਂ ਦੇ ਨਾਲ ਖੜੇ ਹਨ, ਇਹ ਕਿਸ ਤਰੀਕੇ ਤੱਕ ਇਹ ਜਿਹੜੀ ਮੂਵਮੈਂਟ ਹੈ ਉਹਨੂੰ ਕਾਮਯਾਬ ਬਣਾ ਰਹੇ ਨੇ? ਅੱਛਾ, ਮੈਂ ਇਸ ਦੇ ਉੱਤੇ ਥੋੜ੍ਹਾ ਜਿਹਾ ਆਪਣੇ ਪੰਜਾਬੀਆਂ ਤੋਂ ਬਹੁਤ ਜ਼ਿਆਦਾ ਮਾਯੂਸ ਹਾਂ। ਇੱਥੇ ਸਾਡੇ ਪੰਜਾਬੀਆਂ ਨੇ ਕੋਈ ਕਿਸੇ ਕਿਸਮ ਦਾ ਅੰਦੋਲਨ ਦੀ ਤਿਆਰੀ ਨਹੀਂ ਕੀਤੀ। ਕਦੀ ਕੋਈ ਐਸੀ ਚੀਜ਼ ਜਿਹੜੀ ਕਿ ਇਸ ਤਰ੍ਹਾਂ ਕਾਰਪੋਰੇਟਰ ਸੈਕਟਰ ਦੇ ਖਿਲਾਫ ਜਾਂ ਜ਼ਿਆਦਤੀ ਕਰਨ ਵਾਲੇ ਖਿਲਾਫ ਜਾਂ ਸਾਡੇ ਹਕੂਕ ਸਲਬ ਕਰਨ ਵਾਲੇ ਦੇ ਖਿਲਾਫ ਕਦੀ ਕਿਸੇ ਨੇ ਕੁਝ ਨਹੀਂ ਲਿਖਿਆ। ਮਾफ़ ਕਰਨਾ, ਇਸ ਤਰ੍ਹਾਂ ਦੇ ਉਹ ਬਹੁਤ ਘੱਟ ਇੱਕ ਅੱਧਾ ਬੰਦਾ ਜਿਹੜਾ ਹੈ ਉਹ ਲਿਖੇਗਾ ਤਾਂ ਆਪਣੀ ਭੁੱਖ ਤੋਂ ਜਿਹੜਾ ਹੈ ਮਾੜਾ ਮੋਟਾ ਲਿਖ ਲਏਗਾ। ਉੱਥੇ ਲਗਾਤਾਰ ਜਿਹੜਾ ਹੈ ਇਸ ਦੇ ਖਿਲਾਫ ਲਿਖਿਆ ਜਾ ਰਿਹਾ ਸੀ, ਇਸ ਚੀਜ਼ ਦੇ ਖਿਲਾਫ ਲਿਖਿਆ ਜਾ ਰਿਹਾ ਸੀ। ਮਸਲ ਮੈਂ ਤੁਹਾਨੂੰ ਉਸ ਦੇ ਵਿੱਚ ਜਿਹੜਾ ਕਾਰਪੋਰੇਟਰ ਸੈਕਟਰ ਦੇ ਖਿਲਾਫ ਛੋਟੇ ਵੱਡੇ ਰੱਬ ਦੇ ਨਾਂ ਤੋਂ ਇੱਕ ਕਹਾਣੀ ਆਈ ਹੈ, ਪੂਰੀ ਦੁਨੀਆ ਦੇ ਵਿੱਚ ਉਸ ਕਹਾਣੀ ਨੂੰ ਹਰ ਜ਼ੁਬਾਨ 'ਚ ਛਾਪਿਆ ਗਿਆ, ਲੇਕਿਨ ਪਾਕਿਸਤਾਨ ਦੇ ਵਿੱਚ ਉਸ ਨੂੰ ਕੋਈ ਉਹ ਨਹੀਂ ਮਿਲ ਸਕੀ ਹੈ, ਕਿਉਂਕਿ ਇਹ ਜਿਹੜਾ ਹੈ ਇਸ ਤਰ੍ਹਾਂ ਦਾ ਨੁਕਸਾਨ ਹੋਇਆ। ਪਾਕਿਸਤਾਨ ਦੀ ਅਗਰ ਤੁਸੀਂ ਮੁਆਜ਼ਨਾ ਕਰ ਰਹੇ ਹੋ ਦੋਵੇਂ ਪੰਜਾਬਾਂ ਦੇ ਵਿੱਚ, ਤਾਂ ਇੱਥੇ ਲਖਾਰੀ ਨੇ ਸਾਨੂੰ ਜਿਹੜਾ ਹੈ ਇੱਕ ਮਖਸੂਸ ਕਲਾਸੀਕਲ ਚੀਜ਼ਾਂ ਦੇ ਵਿੱਚ ਰੱਖਿਆ ਹੋਇਆ ਹੈ, ਉਸ ਤੋਂ ਬਾਹਰ ਕੱਢਣ ਦੀ ਕੋਸ਼ਿਸ਼ ਨਹੀਂ ਕਰ ਰਿਹਾ। ਨਵੀਂ ਚੀਜ਼ਾਂ ਜਿਹੜੀਆਂ ਆ ਰਹੀਆਂ ਨੇ, ਨਵੀਆਂ ਕਵਿਤਾਵਾਂ ਦੇ ਵਿੱਚ ਨਵੇਂ ਸਾਡੇ ਮਸਾਇਲ ਦੀ ਗੱਲ ਕੀਤੀ ਗਈ ਹੈ। ਅਸੀਂ ਅਗਰ ਹੁਣ ਵੀ ਬਾਬਰ ਬਾਣੀ ਦੇ ਉੱਤੇ ਹੀ ਜਿਹੜਾ ਹੈ ਉਹਦੇ ਵਿੱਚ ਉਹਨਾਂ ਨੂੰ ਇਲਜ਼ਾਮ ਠਹਿਰਾਉਣ ਦੀ ਗੱਲ ਕਰਦੇ ਹਾਂ, ਅੱਗੇ ਵਾਲੇ ਜਿਹੜੇ ਬਾਬਰ ਨੇ, ਅੱਗੇ ਵਾਲੇ ਜਿਹੜੇ ਨਾਨਕ ਨੇ, ਜਿਹੜੇ ਪਹਿਲੂ ਤੋਂ ਅਸੀਂ ਜਿਹੜੇ ਸਾਡੇ ਮਸਾਇਲ ਨੇ ਉਸ ਦੀ ਗੱਲ ਕਰਦੇ ਨੇ, ਉਹ ਇਸ ਪੰਜਾਬ ਦੇ ਵਿੱਚ ਨਜ਼ਰ ਨਹੀਂ ਆ ਰਿਹਾ। ਕਿਸੇ ਪਾਸੋਂ ਵੀ ਕੋਈ ਐਸੀ ਚੀਜ਼ ਨਜ਼ਰ ਨਹੀਂ ਆ ਰਹੀ ਹੈ ਕਿ ਜਿਹੜੀ ਸਾਨੂੰ ਸਾਡੇ ਵਾਸਤੇ ਸ਼ਊਰ ਦਾ ਰਸਤਾ ਹੋਵੇ, ਜਿਹੜੇ ਸਾਡੇ ਵਾਸਤੇ ਮਸ਼ਲੇ ਰਾਹ ਹੋਵੇ, ਉਹ ਨਜ਼ਰ ਨਹੀਂ ਆ ਰਿਹਾ। ਹਿੰਦੁਸਤਾਨੀ ਪੰਜਾਬ ਦੇ ਵਿੱਚ ਹਮੇਸ਼ਾ ਸ਼ਊਰ ਦੀ ਗੱਲ ਕੀਤੀ। ਅਗਰ ਤੁਸੀਂ 66 ਵਿੱਚ ਵੇਖੋ, 66 ਵਿੱਚ ਪੰਜਾਬੀ ਮੋਰਚਾ ਲੱਗਾ ਵਾ। ਦੇਖੋ, ਮੈਂ ਨਹੀਂ ਕਹਿਣਾ ਪਿਆ ਕਿ ਉਹ ਠੀਕ ਸੀ, ਲੇਕਿਨ ਪੰਜਾਬੀ ਮੋਰਚੇ ਦੇ, ਪੰਜਾਬੀ ਜ਼ੁਬਾਨ ਦੇ ਨਾਂ ਤੋਂ ਮੋਰਚਾ ਲੱਗਾ 66 ਦੇ ਵਿੱਚ। ਫਿਰ 68 ਦੇ ਵਿੱਚ ਜੈਤੇਕਿੰਗ ਆਈ ਹੈ। ਫਿਰ ਅਗਰ ਤੁਸੀਂ ਵੇਖੋ 78 ਦੇ ਵਿੱਚ ਮੂਵਮੈਂਟ ਚੱਲੀ ਸੀ, ਗਦਰੀ ਮੂਵਮੈਂਟ ਚੱਲੀ ਸੀ। 81 ਦੇ ਵਿੱਚ ਬੇਸ਼ੱਕ ਜੋ ਤੁਸੀਂ ਮਰਜ਼ੀ ਨਾਂ ਦੇ ਦਿਓ ਪੰਜਾਬ ਦੀ ਹੋਮਲੈਂਡ ਵਾਸਤੇ, ਚਾਹੇ ਉਹ ਖਾਲਿਸਤਾਨ ਦੇ ਦਿਓ, ਚਾਹੇ ਉਹ ਪੰਜਾਬ ਵੀ ਦੇ ਦਿਓ, ਚਾਹੇ ਉਹ ਉਸ ਨੂੰ ਬਹੁਤ ਸਾਰੀਆਂ ਹੋਰ ਨਾਵਾਂ ਤੋਂ ਪੁਕਾਰਿਆ ਜਾ ਰਿਹਾ ਸੀ, ਸਿੱਖ ਹੋਮਲੈਂਡ, ਉਹਦੀ ਗੱਲ ਹੋਈ। 84 ਦੇ ਵਿੱਚ ਜਿਹੜਾ ਇਹ ਕੇਂਦਰ ਸੀ, ਪੰਜਾਬੀਆਂ ਦਾ ਮਹਾਨ ਕੇਂਦਰ ਸੀ, ਜਿਸ ਦੀ ਨੀਂਹ ਪੱਥਰ ਜਿਹੜਾ ਹੈ ਉਹ ਹਜ਼ਰਤ ਮੀਆਂ ਮੀਰ ਜੀ ਨੇ ਰੱਖਿਆ, ਉਸ ਦੇ ਉੱਤੇ ਕਾਰਪੋਰੇਟਰ ਸੈਕਟਰ ਦਾ, ਫਿਰ ਕਹਾਂਗਾ ਉਹ ਅਟੈਕ ਕਾਰਪੋਰੇਟਰ ਸੈਕਟਰ ਦਾ ਸੀ, ਉਹ ਹਿੰਦੁਸਤਾਨੀ ਸਰਕਾਰ ਦਾ ਨਹੀਂ ਸੀ, ਉਹ ਕਾਰਪੋਰੇਟਰ ਸੈਕਟਰ ਨੇ ਅਟੈਕ ਕੀਤਾ ਸੀ। ਔਰ ਉਹਨੇ ਹਮੇਸ਼ਾ ਇਹਨਾਂ ਕੇਂਦਰਾਂ ਨੂੰ ਇਹਨਾਂ ਚੀਜ਼ਾਂ ਤੋਂ ਇਸ ਕਰਕੇ ਅਟੈਕ ਕੀਤਾ ਹੈ ਕਿ ਇੱਥੋਂ ਆਵਾਜ਼ ਉੱਠਦੀ ਜਾ ਰਹੀ ਹੈ। ਪਹਿਲੇ ਧਰਮੀ ਅਸਥਾਨਾਂ ਤੋਂ ਉੱਤੇ ਬਹੁਤ ਜ਼ਿਆਦਾ ਆਵਾਜ਼ ਉੱਠੀ ਹੈ। ਅਸੀਂ 100 ਸਾਲਾ ਮਨਾ ਰਹੇ ਹਾਂ,
ਨਨਕਾਣਾ ਸਾਹਿਬ ਦੇ ਸਾਕੇ ਦਾ, ਨਨਕਾਣਾ ਸਾਹਿਬ ਦੇ ਉਸ ਐਕਸੀਡੈਂਟ ਦਾ 1921 ਦਾ 100 ਸਾਲਾ ਮਨਾ ਰਹੇ ਆ। ਦੇਖੋ ਕਿ ਉਸ ਵਾਕਿਏ ਨੇ ਮਜਬੂਰ ਕੀਤਾ ਮਜ਼ਹਬੀ ਲੋਕਾਂ ਨੂੰ ਵੀ ਕਿ ਸਾਨੂੰ ਹਿੰਦੁਸਤਾਨੀ ਦੇ ਵਿੱਚ ਅਗਰ ਅਸੀਂ ਆਪਣੇ ਹਕੂਕ ਵਾਸਤੇ ਲੜ ਸਕਦੇ ਹਾਂ ਤਾਂ ਸਾਨੂੰ ਜਿਹੜਾ ਹੈ ਇਸ ਧਰਤੀ ਦੇ ਵਿੱਚੋਂ ਹਮਲਾਵਰ ਨੂੰ ਬਾਹਰ ਕੱਢਣਾ ਹੋਏਗਾ। ਭਾਵੇਂ ਹਮਲਾਵਰ ਅਰਬ ਦੇ ਵਿੱਚੋਂ ਨਿਕਲਿਆ ਹੋਵੇ, ਭਾਵੇਂ ਤੁਰਕਾਂ ਚੋਂ ਨਿਕਲਿਆ ਹੋਵੇ, ਭਾਵੇਂ ਈਰਾਨ ਚੋਂ ਆਏ, ਭਾਵੇਂ ਅਫਗਾਨਿਸਤਾਨ ਚੋਂ ਆਏ, ਭਾਵੇਂ 7 ਸਮੁੰਦਰੋਂ ਪਾਰ ਆਵੇ, ਕਿਤੋਂ ਵੀ ਆਵੇ, ਹਮਲਾਵਰ ਹੁੰਦਾ ਹੈ, ਸਾਨੂੰ ਉਹਨੂੰ ਕੱਢਣਾ ਪਏਗਾ। ਉਸ ਵੇਲੇ 1921 ਦੇ ਵਿੱਚ ਮਜ਼ਹਬੀ ਲੋਕਾਂ ਨੇ ਵੀ ਇਹੋ ਹੀ ਕੰਮ ਕੀਤਾ ਤੇ ਬਹੁਤ ਛੇਤੀ ਸਾਡਾ ਇਸ ਤੋਂ ਛੁਟਕਾਰਾ ਹੋਇਆ। ਤੁਸੀਂ ਜਿਹੜੀ ਗੱਲ ਕਰ ਰਹੇ ਹੋ ਕਿ ਦੇਖੋ ਮੈਂ ਪਹਿਲੇ ਹੀ ਕਹਿ ਚੁੱਕਿਆ ਕਿ ਗੀਤਕਾਰ ਹੋਣ ਚਾਹੇ ਉਹ ਧਰਮੀ ਲੋਕ ਹੋਣ, ਮੈਂ ਗਿਆਨੀ ਪਿੰਦਰਪਾਲ ਸਿੰਘ ਨੂੰ ਵੀ ਉਹਦੇ ਵਿੱਚ ਜਾਂਦਿਆਂ ਵੇਖਿਆ ਹੋਇਆ। ਗੀਤਕਾਰ ਜਿਹੜੇ ਤੁਸੀਂ ਦੱਸੇ ਆ ਉਹ ਸਾਰੇ ਦੇ ਸਾਰੇ, ਮੈਂ ਕਹਿੰਦਾ ਇੱਕ ਵੀ ਪੰਜਾਬ ਦਾ ਗੀਤਕਾਰ ਨਹੀਂ ਹੈ ਜਿਹਨੇ ਅੱਜ ਕਿਸਾਨ ਅੰਦੋਲਨ ਦੇ ਉੱਤੇ ਗੀਤ ਨਾ ਗਾਇਆ ਹੋਵੇ। ਫਿਰ ਉਹਨਾਂ ਦੇ ਪੋਇਟਰੀ ਆਈ ਹੈ ਤੇ ਗੀਤਕਾਰ ਅੱਗੇ ਆਏ ਨੇ। ਸੋ ਇਹ ਚੀਜ਼ਾਂ ਜਿਹੜੀਆਂ ਨੇ ਕਿਸੇ ਨੇ ਦਰਦ ਮਹਿਸੂਸ ਕੀਤਾ ਹੈ ਤੇ ਉਸ ਮਸਲੇ ਦੇ ਉੱਤੇ ਗੱਲ ਕੀਤੀ ਹੈ, ਤਾਈਓ ਇਹ ਸਾਰਾ ਕੁਝ ਹੋਇਆ। ਲੇਕਿਨ ਪਾਕਿਸਤਾਨੀ ਸੈਕਟਰ, ਪਾਕਿਸਤਾਨ ਵੱਲ ਜਿਹੜਾ ਹੈ ਉਹ ਪੰਜਾਬੀ ਜ਼ੁਬਾਨ ਨੂੰ ਪੁੰਗਰਨ ਦਾ ਮੌਕਾ ਹੀ ਨਹੀਂ ਮਿਲ ਰਿਹਾ। ਨਾ ਹੀ ਉਹ ਛੋਟੇ ਲੈਵਲ ਤੋਂ, ਨਾ ਹੀ ਉਹ ਦਰਮਿਆਨੇ ਲੈਵਲ ਤੋਂ, ਨਾ ਹੀ ਉਚੇਚੇ ਲੈਵਲ ਤੋਂ, ਅਪਰ ਲੈਵਲ ਦੇ ਵਿੱਚ ਜਿਹੜੇ ਸਾਡੀ ਅਪਰ ਕਲਾਸ ਹੈ ਪੰਜਾਬੀ ਦੀ, ਉਹ ਇੱਕ ਆਪਣੀ ਮਾਈਂਡਸੈਟ ਰੱਖਦੀ, ਉਹ ਆਪਣੀ ਜ਼ਿੰਦਗੀ ਦਾ ਆਨੰਦ ਮਾਣ ਰਹੀ ਹੈ ਔਰ ਉਹ ਥੱਲੇ ਲੈਵਲ ਤੇ ਨਹੀਂ ਵੇਖ ਰਹੀ। ਕੀ ਮੈਸੇਜ ਦੇਣਾ ਚਾਹੁੰਦੇ ਹੋ ਐਂਡ ਤੇ ਇੰਡੀਅਨ ਪੰਜਾਬ ਦੇ ਕਿਸਾਨਾਂ ਨੂੰ ਔਰ ਪਾਕਿਸਤਾਨੀ ਪੰਜਾਬ ਦੇ ਕਿਸਾਨਾਂ ਨੂੰ? ਤੇ ਗੱਲ ਤੇ ਪੰਜਾਬ ਦੀ ਹੀ ਹੋਏਗੀ, ਉਧਰ ਦੀ ਹੋਏ ਜਾਂ ਇੱਧਰ ਦੀ ਹੋਏ। ਹੁਣ ਦੋ ਪੋਰਸ਼ਨ ਦੇ ਵਿੱਚ ਵੰਡ ਕੇ ਉਧਰ ਜਿਹੜੀ ਲਹਿਰ ਚੱਲ ਰਹੀ ਹੈ, ਇੱਧਰ ਲਹਿਰ ਚੱਲ ਰਹੀ ਹੈ, ਤੁਸੀਂ ਬੜਾ ਸੋਹਣਾ ਦਾ ਵੇਰਵਾ ਕੀਤਾ। ਮੈਸੇਜ ਕੀ ਐਂਡ ਤੇ ਦੇਣਾ ਚਾਹੁੰਦੇ ਹੋ ਕਿਸਾਨਾਂ ਨੂੰ? ਦੇਖੋ ਕਿਸਾਨ ਜਿਹੜੇ ਹੈ ਨੇ, ਅਸੀਂ ਵੀ ਹੋਏ ਕਿਸਾਨ ਹੋ, ਕੋਈ ਵੀ ਹੋਏ, ਪੰਜਾਬ ਦੀ ਧਰਤੀ ਤੇ ਰਹਿਣ ਵਾਲਾ ਪੰਜਾਬ ਦਾ ਪੁੱਤਰ ਹੈ ਔਰ ਇਹ ਸਾਡੀ ਧਰਤੀ ਮਾਂ ਹੈ ਔਰ ਇਸ ਧਰਤੀ ਮਾਂ ਦੇ ਸਾਡੇ ਉੱਤੇ ਬਹੁਤ ਜ਼ਿਆਦਾ ਹਕੂਕ ਨੇ। ਇਹਦੇ ਵਿੱਚੋਂ ਹੀ ਅਸੀਂ ਦੇਖੋ ਜਿਸ ਵੇਲੇ ਇੱਕ ਮਾਂ ਆਪਣਾ ਦੁੱਧ ਦਿੰਦੀ ਹੈ, ਸਾਨੂੰ ਇਹ ਪਾਣੀ ਵੀ ਦਿੰਦੇ ਹੈ, ਸਾਨੂੰ ਇਹ ਅਨਾਜ ਵੀ ਦਿੰਦਾ, ਹਰ ਚੀਜ਼ ਦਿੰਦਾ ਹੈ। ਅੱਜ ਵੇਲਾ ਹੈ ਕਿ ਇਸ ਧਰਤੀ ਮਾਂ ਦਾ ਜਿਹੜੇ ਹੱਕ ਨੇ ਉਹ ਇਸ ਨੂੰ ਦਿੱਤੇ ਜਾਣ। ਉਹ ਉਸ ਨੂੰ ਜਿੱਤੇ ਇਹ ਅੰਦੋਲਨ ਤਕਸੀਮ ਨਹੀਂ ਹੋਇਆ, ਨਾ ਮਜ਼ਹਬੀ ਬੇਸ 'ਤੇ, ਨਾ ਲਸਾਨੀ ਬੇਸ 'ਤੇ, ਨਾ ਜੋਗਰਾਫੀਆਈ ਬੇਸ 'ਤੇ, ਅੱਜ ਜ਼ਰੂਰਤ ਇਸ ਗੱਲ ਦੀ ਵੀ ਹੈ ਪਾਕਿਸਤਾਨੀ ਪੰਜਾਬ ਨੂੰ ਵੀ, ਹਿੰਦੁਸਤਾਨੀ ਪੰਜਾਬ ਨੂੰ ਵੀ, ਕਿ ਇਸ ਨੂੰ ਤਕਸੀਮ ਨਾ ਕੀਤਾ ਜਾਵੇ ਹੋਰ, ਨਾ ਹੀ ਮਜ਼ਹਬੀ ਬੇਸ 'ਤੇ, ਨਾ ਹੀ ਲਸਾਨੀ ਬੇਸ 'ਤੇ, ਨਾ ਹੀ ਜੋਗਰਾਫੀਆਈ ਬੇਸ 'ਤੇ, ਹੋਰ ਤਕਸੀਮ ਨਾ ਕਰੋ। ਅਗਰ ਜੇ ਇਸ ਨੂੰ ਤੁਸੀਂ ਤਕਸੀਮ ਕਰੋਗੇ ਤਾਂ ਮੇਰਾ ਖਿਆਲ ਹੈ ਇਹ ਤੁਹਾਡੀ ਨਾਕਾਮੀ ਹੋਏਗੀ। ਇਸ ਤੋਂ ਬਾਅਦ ਤੁਸੀਂ ਸ਼ਾਇਦ ਤੁਹਾਨੂੰ ਮੌਕਾ ਨਾ ਮਿਲ ਸਕੇ। ਅੱਜ ਮੌਕਾ ਹੈ ਕਿ ਤੁਸੀਂ ਇਸ ਤਕਸੀਮ ਤੋਂ ਦੂਰ ਹੋ ਕੇ ਜਿਹੜਾ ਹੈ ਆਮ ਲੋਕਾਈ ਦੀ, ਆਮ ਕਿਸਾਨਾਂ ਦੀ, ਆਮ ਜਿਹੜੇ ਇੱਥੇ ਦੇ ਵਸੇਬ ਦੇ ਵਿੱਚ ਵਸਣ ਵਾਲੇ ਦੀ, ਉਸ ਨੂੰ ਕਾਮਯਾਬੀ ਤਾਈਓ ਮਿਲ ਸਕੇਗੀ। ਇਸ ਕਾਰਪੋਰੇਟ ਸੈਕਟਰ ਹੋਵੇ, ਚਾਹੇ ਜਾਗੀਰਦਾਰ ਤਬਕਾ ਹੋਵੇ, ਚਾਹੇ ਕੋਈ ਹੋਰ ਹਮਲਾਵਰ ਹੋ, ਉਹਦੇ ਵੱਲੋਂ ਤਾਈਓ ਕਾਮਯਾਬੀ ਮਿਲ ਸਕੇਗੀ ਜੇ ਅਸੀਂ ਇਹਦੇ ਨਾਲ ਤਨ ਮਨ ਧਨ ਨਾਲ ਜਿਹੜਾ ਹੈ ਆਪਣੀ ਜਿਹੜੀ ਮਾਂ ਬੋਲੀ ਨਾਲ, ਆਪਣੀ ਮਾਂ ਨਾਲ, ਆਪਣੀ ਧਰਤੀ ਮਾਂ ਨਾਲ ਜਿਹੜਾ ਹੈ ਮੁਖਲਸ ਹੋ ਸਕੀਏ। ਬਹੁਤ ਸ਼ੁਕਰੀਆ ਕਲਿਆਣ ਜੀ, ਬੜੀ ਸੋਹਣੀ ਗੱਲਬਾਤ ਔਰ ਪੂਰਾ ਮੁੱਦਾ ਜਿਸ ਤਰੀਕੇ ਨਾਲ ਕਲਿਆਣ ਜੀ ਨੇ ਬਿਆਨ ਕੀਤਾ, ਇਹ ਯਕੀਨਨ ਸਭ ਇਸ ਨੂੰ ਸਮਝਣ ਦੇ ਵਿੱਚ ਸਭ ਨੂੰ ਮਦਦ ਮਿਲੇਗੀ। ਫਿਊਚਰ ਇਹਦੇ ਨਾਲ ਕਿਵੇਂ ਜੁੜਿਆ ਹੋਇਆ ਪੰਜਾਬ ਦਾ, ਉਹ ਵੀ ਬੜੇ ਸੋਹਣੇ ਤਰੀਕੇ ਨਾਲ ਉਸ 'ਤੇ ਵੀ ਗੱਲਬਾਤ ਹੋਈ। 3 ਪੁਆਇੰਟ ਹਨ, ਅਗਰ ਇਹ ਕਿਸੇ ਵੀ ਪੰਜਾਬੀ ਨੂੰ ਸਮਝ ਆ ਜਾਂਦੇ ਨੇ ਤੇ ਫਿਰ ਉਹ ਪੰਜਾਬ ਵਾਸੀ ਹੋਣ ਦੇ ਨਾਤੇ ਉਹ ਪੰਜਾਬ ਦੀ ਸੇਵਾ ਕਰ ਪਾਏਗਾ। ਅਦਰਵਾਈਜ਼ ਉਹ ਪੰਜਾਬ ਦੀ ਸੇਵਾ ਕਿਧਰੇ ਵੀ ਨਹੀਂ ਕਰ ਰਿਹਾ, ਨਾ ਧਰਤੀ ਦੀ ਸੇਵਾ ਕਰ ਰਿਹਾ ਹੈ, ਨਾ ਆਉਣ ਵਾਲੀਆਂ ਨਸਲਾਂ ਵਾਸਤੇ ਕਰ ਰਿਹਾ ਹੈ। ਸਭ ਤੋਂ ਪਹਿਲੇ ਤਾਂ ਇਹ ਕਿ ਉਹ ਓਨ ਕਰੇ ਆਪਣੇ ਪੰਜਾਬੀ ਹੋਣ ਨੂੰ, ਉਹਦੇ ਵਿੱਚ ਸ਼ਊਰ ਹੋਵੇ। ਦੂਸਰੇ ਨੰਬਰ 'ਤੇ ਪੰਜਾਬੀ ਜਦੋਂ ਆਪਣੇ ਆਪ ਨੂੰ ਓਨ ਕਰ ਲੈਂਦਾ ਹੈ ਤਾਂ ਉਹ ਲੈਂਗੁਏਜ ਦੀ ਬੁਨਿਆਦ 'ਤੇ ਹੋਏਗੀ। ਲੈਂਗੁਏਜ ਹੀ ਤੁਹਾਨੂੰ ਹਿਸਟਰੀ ਦੇਵੇਗੀ, ਲੈਂਗੁਏਜ ਹੀ ਤੁਹਾਨੂੰ ਸ਼ਊਰ, ਸ਼ਨਾਖਤ, ਸਾਰਾ ਕੁਛ ਉਹ ਦੇਵੇਗੀ। ਤੀਸਰੇ ਨੰਬਰ 'ਤੇ ਪੰਜਾਬ ਦਾ ਜਿਹੜਾ ਇੱਕ ਇੱਥੋਂ ਦੀ ਰੋਜ਼ੀ ਰੋਟੀ ਨਾਲ ਜੁੜੀ ਹੋਈ ਚੀਜ਼ ਹੈ, ਹਰ ਖਿੱਤੇ ਦੀ ਇੱਕ ਆਪਣੇ ਇੱਕ ਵੱਖਰੀ ਹੈ ਉਹਦੀ ਪਛਾਣ ਹੁੰਦੀ ਹੈ। ਸੋ ਪੰਜਾਬ ਦੀ ਪਛਾਣ ਜਿਹੜੀ ਹੈ ਉਹ ਖੇਤੀ ਹੈ ਔਰ ਇਹ ਖੇਤੀ ਅੱਜ ਦੀ ਨਹੀਂ ਹੈ, ਇਹਨੂੰ ਕੋਈ ਮੋਦੀ ਨਹੀਂ ਜੋੜ ਰਿਹਾ, ਕੋਈ ਇਸ ਤੋਂ ਪਹਿਲੇ ਕੋਈ ਔਰੰਗਜ਼ੇਬ ਆਲਮਗੀਰ ਨਹੀਂ ਇਸ ਨੂੰ ਜੋੜ ਕੇ ਜਾ ਰਹੀ ਹੈ। ਇਹ ਸਦੀਆਂ ਤੋਂ ਇਹ ਜਿਹੜੀ ਕੁਦਰਤ ਦੀ ਦਿੱਤੀ ਹੋਈ ਹੈ ਫਰਟਾਈਲ ਲੈਂਡ ਹੈ, ਇਹਦੇ ਵਿੱਚ ਖੇਤੀ ਉਗਾਉਂਦਾ ਹੈ ਕਿਸਾਨ
ਔਰ ਆਪਣਾ ਢਿੱਡ ਪਾਲਣ ਦੇ ਨਾਲ ਨਾਲ ਪੂਰੀ ਦੁਨੀਆ ਦਾ ਢਿੱਡ ਪਾਲਦਾ ਹੈ। ਸੋ ਜ਼ਰਾਤ ਨੂੰ ਬਚਾ ਲਏਗਾ, ਆਪਣੇ ਪੰਜਾਬ ਨੂੰ ਬਚਾ ਲਏਗਾ, ਆਪਣੀ ਬੋਲੀ ਨੂੰ ਬਚਾ ਲਏਗਾ, ਤੇ ਪੰਜਾਬੀਆਂ ਦਾ ਫਿਊਚਰ ਉਹ ਤੇ ਰੋਸ਼ਨ ਹੈ ਹੀ ਹੈ, ਇਸ ਪੂਰੇ ਖਿੱਤੇ ਦਾ ਉਹ ਮੁਸਤਕਬਲ ਉਹ ਵੀ ਰੋਸ਼ਨ ਹੈ। ਸ਼ੁਕਰੀਆ ਕਲਿਆਣ ਜੀ। ਬਹੁਤ ਧੰਨਵਾਦ ਜੀ।